ਅਗਲੀ ਖਬਰ ਵੱਲ ਚਲੀਏ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਜਿਹੜੇ ਪ੍ਰੀਮੀਅਰ ਹੈਗੇ ਆ, ਉੱਥੇ ਦੇ ਹੈੱਡ ਆ, ਉਹ ਇੱਕ ਹੋਰ ਜਿਹੜਾ ਉੱਥੇ ਦਾ ਅਸੈਂਬਲੀ ਮੈਂਬਰ ਹੈਗਾ, ਰਾਜ ਕਾਲੋਂ ਕਰਕੇ ਆ, ਉਹਦੇ ਨਾਲ ਇਕੱਠੇ ਇੰਡੀਆ ਨੂੰ ਜਾ ਰਹੇ ਹੈਗੇ ਆ। ਇੰਡੀਆ ਦੇ ਵਿੱਚ ਜਾ ਕੇ ਉਹ ਕਹਿੰਦੇ ਭਈ ਅਸੀਂ ਜੋ ਆ ਬਿਜ਼ਨਸ ਨੂੰ ਐਕਸਪੈਂਡ ਕਰਨਾ ਆ। ਤੁਹਾਨੂੰ ਸਾਰਿਆਂ ਨੂੰ ਪਤਾ ਆ ਵੀ ਅਮਰੀਕਾ ਦੀ ਸਰਕਾਰ ਵੀ ਕਹਿ ਚੁੱਕੀ ਆ, ਕੈਨੇਡਾ ਦੀ ਸਰਕਾਰ ਵੀ, ਕੈਨੇਡਾ ਦੀ ਸਾਰੇ ਪੁਲਿਸ ਦੀਆਂ ਡਿਪਾਰਟਮੈਂਟਸ, ਸੀਸਸ, ਉਹ ਸਾਰੇ ਕਹਿ ਚੁੱਕੇ ਆ ਵੀ ਭਾਰਤ ਦੀ ਸਰਕਾਰ ਜੋ ਸੀ, ਉਹ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦੇ ਵਿੱਚ ਇਨਵੋਲਵ ਆ। ਉਸ ਤੋਂ ਬਿਨਾਂ ਹੋਰ ਬਹੁਤ ਸਾਰੇ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਸੋ ਉਸ ਦੇ ਸੰਬੰਧ ਦੇ ਵਿੱਚ ਕੱਲ ਸਿੱਖਾਂ ਨੇ ਵੱਡੀ ਗਿਣਤੀ ਦੇ ਵਿੱਚ ਵਿਕਟੋਰੀਆ ਦੇ ਵਿੱਚ, ਜਿੱਥੇ BC ਦੀ ਰਾਜਧਾਨੀ ਆ, ਉਹ ਇੱਕ ਵੱਡਾ ਪ੍ਰੋਟੈਸਟ ਕੀਤਾ। ਉਹਦੇ 'ਚ ਉਹਨਾਂ ਨੇ ਜਿਹੜੇ ਵੱਡੇ ਨਾਅਰੇ ਵੀ ਲਾਏ, ਹੂ ਕਿਲਡ ਏ ਕੈਨੇਡੀਅਨ ਸਿਟੀਜ਼ਨ, ਇੰਡੀਆ ਦਾ ਨਾਂ ਲਿਆ ਹੈਗਾ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਪ੍ਰੀਮੀਅਰ ਡੇਵਿਡ ਐਬੀ ਆ, ਉਹਨੂੰ ਅਸਤੀਫਾ ਦੇਣਾ ਚਾਹੀਦਾ ਤੇ ਉਹਨੂੰ ਕੈਨੇਡਾ ਦੇ ਸਿਟੀਜ਼ਨ ਦੀ ਜ਼ਰੂਰਤ ਆ ਜਾਂ ਕੈਨੇਡਾ ਦੇ ਬਿਜ਼ਨਸ ਦੀ ਜ਼ਰੂਰਤ ਹੈਗੀ ਆ। ਸੋ ਕਾਫੀ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਪਹੁੰਚੇ ਹੋਏ ਸੀਗੇ। ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਜਸਟਿਸ ਨਹੀਂ ਮਿਲਿਆ ਤੇ ਸ਼ਰੇਆਮ ਪਤਾ ਆ ਭਈ ਇੰਡੀਆ ਇਨਵੋਲਵ ਆ ਤੇ ਤੁਸੀਂ ਹੁਣ ਇੰਡੀਆ ਨੂੰ ਜਿਹੜਾ ਬਿਜ਼ਨਸ ਕਰਨ ਲਈ ਜਾ ਰਹੇ ਆ ਤਾਂ ਕਿ ਜਿਹੜਾ ਬਿਜ਼ਨਸ ਵਧਾਇਆ ਜਾ ਸਕੇ। ਸਾਬਕਾ ਸਰੀ ਦੇ ਮੇਅਰ ਡਗ ਮੈਕਕਲਮ ਨੇ ਵੀ ਕੁਐਸਚਨ ਕੀਤਾ ਹੈ ਵੀ ਇਹ ਕੋਈ ਸੈਂਸ ਥੋੜ੍ਹਾ ਬਣਦੀ ਆ ਵੀ ਇੰਡੀਆ ਦੇ ਲਾਗੇ ਹੋਣ ਦੇ ਲਈ। ਉਹਨਾਂ ਨੇ ਕਿਹਾ ਵੀ ਜਿਹੜੀ ਸਾਡੀ ਮੁਲਕ ਦੀ ਜਿਹੜੀ ਗਵਰਨਮੈਂਟ ਆ, ਉਹ ਜ਼ਿਆਦੇ ਹੈਲਪ ਕਰ ਸਕਦੀ ਆ ਜਿਸ ਹਿਸਾਬ ਦੇ ਨਾਲ ਐਕਸਟੋਰਸ਼ਨਸ ਜੋ ਸਰੀ ਦੇ ਵਿੱਚ ਵਧੀਆਂ ਹੋਈਆਂ ਹੈਗੀਆਂ ਆ। ਤੇ ਕਹਿੰਦੇ ਵੀ ਜਦੋਂ ਤੱਕ ਤੁਸੀਂ ਇਸ ਇਸ਼ੂ ਨੂੰ ਨਹੀਂ ਕਰਦੇ ਤੇ ਬਾਹਰ ਤੁਹਾਡਾ ਟ੍ਰੇਡਿੰਗ ਦਾ ਜਿਹੜਾ ਕਰਨ ਦਾ ਕੀ ਤੁੱਕ ਬਣਦਾ ਹੈਗਾ। BC ਤੇ ਕੈਨੇਡਾ ਦੀਆਂ ਜਿਹੜੀਆਂ ਇਕੋਨਮੀਜ਼ ਆ ਇਸ ਟਾਈਮ ਬਹੁਤ ਬੁਰੀ ਸਿਚੁਏਸ਼ਨ ਦੇ ਵਿੱਚ ਹੈਗੀਆਂ, ਕਿਉਂਕਿ US ਦੇ ਨਾਲ ਟੈਨਸ਼ਨ ਚੱਲ ਰਹੀ ਆ। ਸੋ ਉਹਨਾਂ ਨੂੰ ਜ਼ੋਰ ਤਾਂ ਲਾਉਣਾ ਚਾਹੀਦਾ USA ਦੇ ਨਾਲ, ਗੁਆਂਢੀ ਮੁਲਕ ਹੈਗਾ ਆ। ਕੈਨੇਡਾ ਦਾ ਬਹੁਤ ਜ਼ਿਆਦਾ ਬਿਜ਼ਨਸ ਜਿਹੜਾ USA ਦੇ ਨਾਲ ਚੱਲਦਾ ਹੈਗਾ। ਸੋ ਜੇ ਤੁਸੀਂ ਚਾਈਨਾ ਦੇ ਨਾਲ, ਇੰਡੀਆ ਦੇ ਨਾਲ, ਹੋਰ ਮੁਲਕਾਂ ਦੇ ਨਾਲ ਜਿਹੜਾ ਬਿਜ਼ਨਸ ਕਰਨ ਜਾ ਰਹੇ ਆ ਤੇ ਇਹ ਲੌਂਗ ਰਨ ਦੇ ਲਈ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਆਪਣਾ ਗੁਆਂਢੀ ਮੁਲਕ ਕੈਨੇਡਾ ਆ ਉਹਦੇ ਹਿੱਤ ਵਿੱਚ ਹੋਊਗਾ। ਬਲਕਿ ਤੁਹਾਨੂੰ ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜੀ ਗੱਲਬਾਤ ਕਰਨੀ ਚਾਹੀਦੀ ਹੈਗੀ ਆ, ਕਿਉਂਕਿ ਕਿੰਨੇ ਮੁਲਕਾਂ ਦੇ ਨਾਲ ਜਿਹੜੀ ਸੰਧੀ ਆ ਆਲਰੇਡੀ ਹੋ ਚੁੱਕੀ ਹੈਗੀ ਆ। ਸੋ ਕਾਫੀ ਜਿਹੜੇ ਸਿੱਖ ਆ ਕੈਨੇਡਾ ਦੇ ਵਿੱਚ ਜੋ ਰਹਿੰਦੇ ਆ, ਉਹ ਔਖੇ ਆ ਇਸ ਗੱਲ ਤੋਂ ਵੀ ਤੁਸੀਂ ਉਸੇ ਸਰਕਾਰ ਦੇ ਨਾਲ ਜਿਹੜੇ ਬਿਜ਼ਨਸ ਕਰਨ ਜਾ ਰਹੇ ਆ ਤੇ ਜਿਹੜੀ ਸਰਕਾਰ ਨੇ ਕੈਨੇਡਾ ਦੇ ਸਿਟੀਜ਼ਨਸ ਨੂੰ ਜਿਹੜਾ ਮਾਰਿਆ ਤੇ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈਗੀ ਆ। ਹਾਈਟ ਆਫ ਹਿਪੋਕ੍ਰੇਸੀ ਆ ਕਹਿ ਰਹੇ, ਕਹਿੰਦੇ ਵੀ ਇਹ ਤਾਂ ਹੱਦ ਹੀ ਜਿਹੜੀ ਇਹਨਾਂ ਨੇ ਮਚਾਈ ਹੈਗੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਮੁਲਕ ਤੁਹਾਡੇ ਸਿਟੀਜ਼ਨ ਨੂੰ ਮਾਰ ਰਿਹਾ ਤੇ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੇ ਨਾਲ ਤੁਸੀਂ ਸੰਧੀ ਜਿਹੜੀ ਉਹ ਕਰੀ ਬੈਠੇ ਆ, ਇਹ ਕੀ ਚੱਕਰ ਕੀ ਆ। ਇਹ ਬਹੁਤ ਕਹਿੰਦੇ ਵੀ ਮਾੜੀ ਜਿਹੜੀ ਇਹ ਗੱਲ ਹੈਗੀ ਆ ਤੇ ਇਦਾਂ ਜਿਹੜਾ ਇਹਨਾਂ ਨੂੰ ਨਹੀਂ ਕਰਨਾ ਜਿਹੜਾ ਉਹ ਚਾਹੀਦਾ। ਸੋ ਕਈ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਇਸ ਚੀਜ਼ ਦਾ ਬੁਰਾ ਮਨਾਇਆ ਆ ਤੇ ਇਹ ਗੱਲ ਨੂੰ ਜਿਹੜਾ ਉਹ ਮੋਹਰੇ ਜਿਹੜਾ ਉਹ ਰੱਖਿਆ ਆ ਵੀ ਇਹ ਕੀ ਜਿਹੜਾ ਉਹ ਕਰ ਰਹੇ ਹੈਗੇ ਆ। ਉਹ ਕੈਨੇਡਾ ਦੀ ਅੱਖ ਤੋਂ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਜਾਵੇ ਅਮਰੀਕਾ ਦੇ ਉੱਤੇ ਡਿਪੈਂਡੈਂਸੀ ਹੋਣ ਕਰਕੇ ਹੀ ਉਹ ਹੁਣ ਦੂਜੇ ਪਾਸੇ ਹੱਥ ਪੱਲੇ ਮਾਰ ਰਹੇ ਆ ਵੀ ਇਹਨਾਂ ਦੇ ਉੱਤੇ ਜ਼ਿਆਦਾ ਡਿਪੈਂਡੈਂਟ ਆ ਵੀ ਟਰੰਪ ਵਰਗੇ ਤਾਂ ਸਾਨੂੰ ਕਬਜ਼ਾ ਕਰਨ ਨੂੰ ਫਿਰਦੇ ਆ ਤੇ ਜੇ ਅਸੀਂ ਬਿਲਕੁਲ ਹੀ ਇਹਨਾਂ ਉੱਤੇ ਸਾਰੀ ਚੀਜ਼ਾਂ ਤੇ ਡਿਪੈਂਡੈਂਟ ਹੋ ਗਏ ਤੇ ਤਾਂ ਕਰਕੇ ਉਹ ਇੱਧਰ ਉੱਧਰ ਹੱਥ ਪੱਲਾ ਮਾਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ। ਇਹ ਇੱਕ ਉਹਨਾਂ ਦਾ ਅੰਦਰ ਖਾਤੇ ਜਿਹੜਾ ਇੱਕ ਗੱਲ ਆ ਉਹ ਦੱਸੀ ਜਿਹੜੀ ਉਹ ਜਾਂਦੀ ਆ। ਪਰ ਜਿਹੜੇ ਸਿੱਖ ਨੇ ਸਿੱਖਾਂ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਤਹਿਤ ਸਿੱਧੀ ਅਸੈਸੀਨੇਸ਼ਨਸ, ਕਤਲਾਂ ਦੀਆਂ ਕੋਸ਼ਿਸ਼ਾਂ ਨਿੱਤ ਆਏ ਦਿਨ ਜਿਹੜੀਆਂ ਉੱਥੇ ਗੋਲੀਆਂ ਚੱਲ ਰਹੀਆਂ ਆ। ਐਕਸਟੋਰਸ਼ਨ ਦਾ ਤਾਂ ਇੰਨਾ ਕੁ ਬੁਰਾ ਹਾਲ ਆ ਉੱਥੇ ਵੀ ਰਹਿ ਰੱਬ ਦਾ ਨਾਂ, ਰੋਜ਼ ਹੀ ਕਿਸੇ ਨਾ ਕਿਸੇ ਦੇ ਘਰ ਦੇ ਉੱਤੇ ਗੋਲੀ ਚੱਲ ਰਹੀ ਹੈ ਤੇ ਬਾਰ-ਬਾਰ ਚੱਲ ਰਹੀ ਹੈ ਕਈਆਂ ਦੇ ਉੱਤੇ। ਸੋ ਉਸ ਚੀਜ਼ ਨੂੰ ਨਜਿੱਠਣ ਦੀ ਥਾਂ ਦੇ ਉੱਤੇ ਜਿਹੜੇ ਮੁਲਕ ਦੇ ਲੋਕ ਆ ਕੇ ਇੱਥੇ ਉਹ ਐਕਸਟੋਰਸ਼ਨ ਦਾ ਕੰਮ ਕਰ ਰਹੇ ਆ, ਉਹਨਾਂ ਨੂੰ ਰੋਕਣ ਦੀ ਥਾਂ ਤੇ ਉਹਨਾਂ ਨਾਲ ਜਾ ਕੇ ਉੱਥੇ ਜੱਫੀਆਂ ਪਾਉਣ ਨੂੰ ਫਿਰਦੇ ਆ। ਸੋ ਇਹ ਕੈਨੇਡਾ ਦੀ ਵੀ ਜਿਹੜੀ ਹਿਪੋਕ੍ਰੇਸੀ ਦੀ ਇਸ ਟਾਈਮ ਹੱਦ ਆ। ਰੌਲਾ ਜਿਹੜਾ ਉਹ ਸੋਵਰਨਿਟੀ ਦਾ ਆਪਣੇ ਸਦਨ 'ਚ ਪਾਉਂਦੇ ਆ ਤੇ ਬਾਹਰ ਜਾ ਕੇ ਜਿਹੜਾ ਹੈ ਇਹਨਾਂ ਦੇ ਨਾਲ ਉਹਨਾਂ ਬੰਦ ਕਮਰਿਆਂ ਦੇ ਵਿੱਚ ਮੀਟਿੰਗਾਂ ਕਰਦੇ ਆ ਵੀ ਬੇਸਿਕਲੀ ਕੀਮਤ ਲਾ ਰਹੇ ਆ। ਤੁਹਾਡੀ ਜਿਹੜੀ ਉਹ ਜਾਨ ਦੀ ਕੀਮਤ ਜਿਹੜੀ ਉਹ ਲਾਈ ਜਾ ਰਹੀ ਹੈ ਬਿਜ਼ਨਸ ਡੀਲਸ ਜਿਹੜੀਆਂ ਆ ਇਹਨਾਂ ਸਰਕਾਰਾਂ ਦੇ ਦੁਆਰਾ ਕਰਕੇ।